ਅੱਜ ਸਿੱਖ ਸੰਗਤ ਖਾਲਿਸਤਾਨੀ ਪੱਖੀ ਸਿੱਖ ਡਾਊਨਟਾਊਨ ਟੋਰਾਂਟੋ 'ਚ ਇਕੱਠੇ ਹੋਏ ਹਨ ਇੰਡੀਆ ਸਰਕਾਰ ਨੂੰ ਦੱਸਣ ਵਾਸਤੇ ਵੀ ਅੱਜ ਦਾ ਦਿਨ ਜਿਹੜਾ ਉਹਨਾਂ ਦਾ ਇੰਡੀਪੈਂਡੈਂਸ ਦਿਹਾੜਾ ਹੈ ਉਹ ਸਿੱਖਾਂ ਵਾਸਤੇ ਨਹੀਂ ਇੰਡੀਪੈਂਡੈਂਸ ਦਾ ਦਿਹਾੜਾ ਸਿੱਖ ਉਸ ਦਿਨ ਨੂੰ ਨਹੀਂ ਮੰਨਦੇ ਤੇ ਆਪਾਂ ਇਹਨਾਂ ਨੂੰ ਅੱਜ ਇਹਨਾਂ ਨੂੰ ਕਹਿਣ ਆਏ ਆ ਵੀ ਆਪਾਂ ਖਾਲਿਸਤਾਨ ਦੀ ਜੰਗ ਜਾਰੀ ਰੱਖਾਂਗੇ ਤੇ ਜਦ ਤੱਕ ਖਾਲਿਸਤਾਨ ਆਜ਼ਾਦ ਨਹੀਂ ਹੁੰਦਾ ਉਦੋਂ ਤੱਕ ਜਾਰੀ ਜੰਗ ਲੱਗੀ ਰਹੂਗੀ। ਦੇਖੋ ਜੀ 75 ਸਾਲਾਂ ਤੋਂ ਜ਼ਿਆਦਾ ਹੋ ਗਏ ਨੇ ਸਾਨੂੰ ਕੋਈ ਮਨੁੱਖੀ ਅਧਿਕਾਰ ਨਹੀਂ ਮਿਲਦਾ ਸਾਡੇ ਧਰਮ ਤੇ ਕਕਾਰਾਂ ਤੇ ਕਿੰਤੂ ਪਰੰਤੂ ਹੁੰਦੀ ਹੈ ਤੇ ਸਾਡੇ ਕੋਈ ਵੀ ਧਾਰਮਿਕ ਸਥਾਨ ਤੇ ਜਾ ਕੇ ਕੋਈ ਵੀ ਸਾਡੇ ਧਾਰਮਿਕ ਰੀਤ ਰਿਵਾਜ ਨੇ ਉਹਨਾਂ ਦੇ ਕਿੰਤੂ ਪਰੰਤੂ ਕੀਤੀ ਜਾਂਦੀ ਹੈ ਤੇ ਅੱਜ ਵੀ ਤੁਸੀਂ ਦੇਖ ਲਓ ਜਿਹੜੇ ਵੀ ਸਿੱਖ ਆਜ਼ਾਦੀ ਨੂੰ ਸਮਝਦੇ ਵੀ ਸਿੱਖਾਂ ਨੂੰ ਆਜ਼ਾਦੀ ਦੀ ਲੋੜ ਹੈ ਉਹਨਾਂ ਨੂੰ ਕੋਈ ਇਨਸਾਫ ਨਹੀਂ ਹੈ ਨਾ ਸਾਡੀ ਕੋਈ ਸੁਣਵਾਈ ਹੈ 1947 ਤੋਂ ਅੱਜ ਤੱਕ ਚੱਲਦਾ ਆ ਰਿਹਾ ਸੋ ਸਾਨੂੰ ਲੋੜ ਹੈ ਵੀ ਆਪਾਂ ਪੰਜਾਬ ਨੂੰ ਆਜ਼ਾਦ ਕਰਕੇ ਆਪਣਾ ਖਾਲਿਸਤਾਨ ਕੌਮੀ ਘਰ ਬਣਾਈਏ ਜੀ। ਇਹੀ ਤਾਂ ਫਰਕ ਹੈ ਵੈਸਟਰਨ ਕੰਟਰੀਆਂ 'ਚ ਤੇ ਇੰਡੀਅਨ ਸਰਕਾਰ ਦੇ ਨਾਲ ਇਹੀ ਫਰਕ ਹੈ ਵੀ ਵੈਸਟਰਨ ਕੰਟਰੀਆਂ 'ਚ ਜਿੱਥੇ ਜਿੱਥੇ ਵੀ ਸਿੱਖ ਵਸ ਰਹੇ ਨੇ ਉਹ ਆਪਣੇ ਮਨੁੱਖੀ ਅਧਿਕਾਰ ਹਿਊਮਨ ਰਾਈਟਸ ਤੇ ਆਪਣੇ ਰਾਈਟਸ ਪ੍ਰੋਟੈਸਟ ਕਰਨ ਵਾਸਤੇ ਵਰਤ ਸਕਦੇ ਆ ਜਿੱਥੇ ਕਰ ਇੰਡੀਆ ਆਪਣੇ ਆਪ ਨੂੰ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਾਉਂਦੀ ਹੈ ਪਰ ਉੱਥੇ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਵੀ ਭਾਵੇਂ ਤੁਸੀਂ ਕੋਈ ਮੁਜ਼ਾਹਰਾ ਲਾਉਣਾ ਹੋਵੇ ਭਾਵੇਂ ਕੋਈ ਤੁਸੀਂ ਮੋਰਚਾ ਕੋਈ ਲਾਉਣਾ ਹੋਵੇ ਤੁਹਾਡੀ ਕੋਈ ਸੁਣਵਾਈ ਨਹੀਂ ਵੈਸਟਰਨ ਕੰਟਰੀਆਂ 'ਚ ਤੁਹਾਨੂੰ ਪੂਰਾ ਅਧਿਕਾਰ ਮਿਲਦਾ ਤੁਸੀਂ ਆਪਣੀ ਸੋਚ ਲੈ ਕੇ ਤੁਰ ਸਕਦੇ ਜਿੱਦਾਂ ਮਰਜ਼ੀ। ਸੋ 1947 ਤੋਂ ਲੈ ਕੇ ਅੱਜ ਤੱਕ from 1947 till today since the partition Sikhs have suffered human rights violations. Many Sikhs and many other individuals from various religious backgrounds were killed during the partition due to communal violence. But Sikhs have continually faced oppression by the Indian government, whether it's 1947, 1955, 1966, 1984. There's been continual attacks on our holiest shrine, Sri Harmandir Sahib, and in 1984, 300 to 400,000 Sikhs were killed in illegal encounters. There have been discoveries of mass graves and violations of human rights, and even since that time, 40 years have passed. The Singhs that are in jail who have, fully done their time for whatever crimes India thinks they've committed, they are still behind bars without a fair trial. So despite India saying they're the world's biggest democracy, there are no legal rights and there are no human rights for Sikhs in India. ਅੱਜ 15 ਅਗਸਤ ਦਾ ਦਿਨ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਵਿੱਚ ਸਿੱਖ ਅੱਜ ਡੈਮੋਸਟ੍ਰੇਸ਼ਨ ਕਰ ਰਹੇ ਨੇ ਕਿਉਂਕਿ 15 ਅਗਸਤ ਵਾਲੇ ਦਿਨ ਜਿਹੜੀ ਆਜ਼ਾਦੀ ਲਈ ਸਿੱਖਾਂ ਲਈ
ਕੁਰਬਾਨੀਆਂ ਕੀਤੀਆਂ, ਉਹ ਆਜ਼ਾਦੀ ਸਿੱਖਾਂ ਨੂੰ ਅੱਜ ਤੱਕ ਮਿਲੀ ਨਹੀਂ ਹੈ। ਸਿੱਖਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਕਿ ਇਹ ਅਸਲ ਵਿੱਚ ਸਿੱਖਾਂ ਦੀ ਗੁਲਾਮੀ ਆ ਤੇ ਸਿੱਖ ਆਪਣੀ ਆਜ਼ਾਦੀ ਦਾ ਸੰਘਰਸ਼ ਲੜ ਰਹੇ ਨੇ। ਅੱਜ ਵੀ ਪੰਜਾਬ 'ਚ ਦੇਖਦੇ ਹੋ, ਪੰਜਾਬ ਤੋਂ ਬਾਹਰ ਵੀ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਸਿੱਖ ਲਾਮਬੰਦ ਹੋ ਰਹੇ ਨੇ। ਬੇਸ਼ੱਕ ਭਾਰਤੀ ਸਰਕਾਰ ਸਿਸਟਮ ਸਿੱਖਾਂ ਨੂੰ ਸਿੱਖਾਂ ਦੀ ਜੈਨੋਸਾਈਡ ਕਰਕੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ 1984 ਦੇ ਵਿੱਚ ਜਿਸ ਤਰ੍ਹਾਂ ਕੀਤਾ, ਤੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ, ਉਸ ਤੋਂ ਬਾਅਦ ਭਾਈ ਖੰਡਾ ਤੇ ਇੱਥੇ ਹਰਦੀਪ ਸਿੰਘ ਨਿੱਜਰ ਦਾ ਜਿਸ ਤਰੀਕੇ ਦੇ ਨਾਲ ਏਜੰਸੀਆਂ ਨੇ ਇਹ ਸਾਰਾ ਕੁਝ ਕੀਤਾ ਜਾਂ ਦਹਿਸ਼ਤਗਰਦੀ ਫੈਲਾਈ ਜਾ ਰਹੀ ਆ, ਉਸ ਸਾਰੇ ਕੁਝ ਦੇ ਬਾਵਜੂਦ ਸਿੱਖ ਆਪਣੀ ਆਜ਼ਾਦੀ ਵਰਲਡ ਵਾਈਡ ਜਿਹੜਾ ਆਜ਼ਾਦੀ ਦਾ ਸੂਰਜ ਆ ਉਹ ਹਰ ਜਗ੍ਹਾ ਹੀ ਚੜ੍ਹਿਆ ਰਹਿੰਦਾ। ਸੋ ਇਹ ਇੱਕ ਮੈਸੇਜ ਆ ਕਿ ਸਿੱਖ ਕੌਮ, ਸਿੱਖ ਨੇਸ਼ਨ ਆਪਣੀ ਆਜ਼ਾਦੀ, ਆਪਣੀ ਸੋਵਰਨਟੀ ਦੇ ਲਈ ਜੂਝ ਰਹੇ ਨੇ। ਸੋ ਇਹ ਇੱਕ ਬਹੁਤ ਬੜਾ ਅੱਜ ਦਾ ਮੈਸੇਜ ਹੈ। ਹਾਂਜੀ, ਪੰਜਾਬ ਦੇ ਲੋਕ ਤਾਂ ਹਰ ਰੋਜ਼ ਇਸ ਗੁਲਾਮੀ ਦਾ ਸੰਤਾਪ ਹੰਢਾ ਰਹੇ ਨੇ, ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖਿਆ ਕਿ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਹੁਤ ਵੱਡੀ ਗਿਣਤੀ 'ਚ ਇਸ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ। ਹੁਣ ਤਾਂ ਕਾਂਗਰਸ ਦੇ ਸੂਰਜੇ ਵਾਲੇ ਨੂੰ ਵੀ ਕਹਿਣਾ ਪਿਆ ਕਿ ਇਹ ਕਾਲਾ ਦਿਵਸ ਆ, ਕਿਉਂਕਿ ਇਹ ਆਜ਼ਾਦੀ ਥੋੜ੍ਹੇ ਲੋਕਾਂ ਵਾਸਤੇ ਆ, ਇਹ ਆਜ਼ਾਦੀ ਬਹੁਤ ਗਿਣਤੀ ਵਾਸਤੇ ਆ, ਘੱਟ ਗਿਣਤੀਆਂ ਵਾਸਤੇ ਬੜਾ ਘਾਤਕ ਹੈ। ਹਾਂਜੀ, ਅੱਜ ਦਾ ਜੀ ਇਹ ਸਿਰਫ ਇਹਨਾਂ ਨੂੰ ਦੱਸਣ ਵਾਸਤੇ ਕਿ ਜਿਹੜੀ ਇਹ ਆਜ਼ਾਦੀ, ਅਖੌਤੀ ਆਜ਼ਾਦੀ ਇਹ ਸਮਝਦੇ ਆ, ਇਹ ਸਿੱਖਾਂ ਵਾਸਤੇ ਨਹੀਂ, ਸਾਡੇ ਵਾਸਤੇ ਇਹ ਇੱਕ ਨਵੀਂ ਗੁਲਾਮੀ ਇਹਨਾਂ ਨੇ ਪੈਦਾ ਕੀਤੀ ਸੀ 1947 ਵਿੱਚ 15 ਅਗਸਤ ਨੂੰ। ਸੋ ਅਸੀਂ ਉਹ ਇੱਥੇ ਲੋਕਾਂ ਨੂੰ ਦੱਸਣ ਆਏ ਹਾਂ ਕਿ ਸਿੱਖ ਕੌਮ ਜਿਹੜੀ ਆ ਉਹ ਭਾਰਤ ਦੇ ਵਿੱਚ ਗੁਲਾਮ ਹੈ ਔਰ ਅਸੀਂ ਆਪਣੀ ਆਜ਼ਾਦੀ, ਆਪਣਾ ਦੇਸ਼ ਜਿਹੜਾ ਉਹ ਖਾਲਿਸਤਾਨ ਚਾਹੁੰਦੇ ਹਾਂ ਜੀ। ਦੇਖੋ ਜੀ, ਕੈਨੇਡਾ ਵਰਗੇ ਜਿਹੜੇ ਮੁਲਕ ਆ ਉਹ ਆਜ਼ਾਦ ਦੇਸ਼ ਨੇ, ਆਜ਼ਾਦ ਮੁਲਕ ਨੇ। ਸੋ ਇਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਪ੍ਰੋਟੈਸਟ ਰੋਕਣੇ ਇੰਡੀਆ ਦੇ ਵੱਸ ਦੀ ਗੱਲ ਨਹੀਂ। ਇਹ ਇਸੇ ਤਰ੍ਹਾਂ ਹੀ ਚੱਲਦੇ ਰਹੇ ਪਿਛਲੇ 35-37 ਸਾਲ ਤੋਂ, ਤੇ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਜਿੰਨਾ ਚਿਰ ਸਾਡਾ ਆਜ਼ਾਦ ਦੇਸ਼ ਖਾਲਿਸਤਾਨ ਉਹ ਸਾਨੂੰ ਮਿਲ ਨਹੀਂ ਜਾਂਦਾ। ਬਿਲਕੁਲ ਜੀ, ਇਹ ਇੱਥੋਂ ਦੀ ਜਿਹੜੀ ਏਜੰਸੀਆਂ ਇਹਨਾਂ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ। ਜੇ ਬਾਹਰ ਆ ਕੇ ਇਹਨਾਂ ਦੇ ਦੇਸ਼ ਦੇ ਵਿੱਚ ਆ ਕੇ ਇੱਦਾਂ ਦੇ ਜਿਹੜੇ ਕਾਰਨਾਮੇ ਆ ਉਹ ਇੰਡੀਅਨ ਗੌਰਮੈਂਟ ਕਰ ਸਕਦੀ ਆ, ਤੇ ਇਹਨਾਂ ਦੀ ਜਿਹੜੀ ਡੈਮੋਕ੍ਰੇਸੀ ਇੱਥੇ ਕਿੰਨੀ ਕੁ ਸੇਫ ਆ, ਜਾਂ ਜਿਹੜੀ ਇੰਡੀਆ ਦੀ ਇੱਥੇ ਜਿਹੜੀ ਘੁਸਪੈਠ ਆ ਜਾਂ ਫੋਰਨ ਇੰਟਰਫੀਅਰੈਂਸ ਆਪਾਂ ਕਹਿ ਲਈਏ, ਉਹ ਕਿਸ ਪੱਧਰ ਤੱਕ ਪਹੁੰਚ ਚੁੱਕੀ ਆ, ਉਹ ਆਪਾਂ ਇਹ ਜਿਹੜੀਆਂ ਚੀਜ਼ਾਂ ਉਹ ਦਰਸਾਉਂਦੀਆਂ ਨੇ। ਬਾਕੀ ਜੀ ਇਹ ਜਿਹੜੇ ਇੱਕ ਹਰਦੀਪ ਸਿੰਘ ਨਿੱਜਰ ਇਹਨਾਂ ਨੇ ਮਾਰਿਆ ਤੇ ਹਜ਼ਾਰਾਂ ਹੋਰ ਪੈਦਾ ਹੋਏ, ਆਪਾਂ ਦੇਖ ਸਕਦੇ ਹਾਂ ਵੀ ਕਿੰਨੇ ਬੰਦੇ ਅੱਜ ਇੱਥੇ ਵੀ, ਔਰ ਹੋਰ ਉਹਨਾਂ ਦੇ ਫਿਊਨਰਲ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਕਿੰਨੇ ਹਰਦੀਪ ਸਿੰਘ ਨਿੱਜਰ ਉੱਥੇ ਪੈਦਾ ਹੋਏ ਆ। ਬਹੁਤ ਮੰਦਭਾਗੀ ਗੱਲ ਹੈ ਜੀ, ਜਿਹੜਾ 15 ਅਗਸਤ 1947 ਨੂੰ ਪੰਜਾਬ ਜਿਹੜਾ ਉਹ ਉਜੜਿਆ ਸੀ, ਦੋਹਾਂ ਪਾਸਿਆਂ ਤੋਂ ਕਿੰਨਾ ਪੰਜਾਬ ਦੇ ਨੁਕਸਾਨ ਹੋਇਆ, ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਔਰ ਜਿੰਨਾ ਚਿਰ ਸਾਨੂੰ ਆਪਣੀ ਆਜ਼ਾਦੀ ਨਹੀਂ ਮਿਲ ਜਾਂਦੀ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੁਬਾਰਾ ਫਿਰ ਕਾਇਮ ਨਹੀਂ ਹੋ ਜਾਂਦਾ, ਉਹਨਾਂ ਚਿਰ ਅਸੀਂ ਗੁਲਾਮ ਹਾਂ, ਚਾਹੇ ਉਹ ਹਿੰਦੁਸਤਾਨ ਹੋਵੇ ਚਾਹੇ ਹੋਰ ਕੋਈ ਮੁਲਕ ਹੋਵੇ। ਜਿੰਨਾ ਚਿਰ ਅਸੀਂ ਉਹ ਲੈ ਨਹੀਂ ਲੈਂਦੇ, ਜਿਹੜਾ ਸਾਨੂੰ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਬਿਲਕੁਲ ਸ਼ਾਮਲ ਨਹੀਂ ਹੋਣਾ ਚਾਹੀਦਾ। ਦੇਖੋ ਜੀ, ਵੱਡੀਆਂ ਗੱਲਾਂ ਨੇ। ਸੰਨ 47 ਤੋਂ ਜੇ ਮੈਂ ਕਾਊਂਟ ਕਰਨੀ ਸ਼ੁਰੂ ਕਰਾਂ ਤੇ ਸਾਡੇ ਨਾਲ ਕੱਲਾ ਪੰਜਾਬ ਵੰਡਿਆ ਗਿਆ। ਸਾਡਾ ਬਲੈਕ ਡੇ ਉਦੋਂ ਹੀ ਸੀਗਾ ਕਿਉਂਕਿ ਸਾਡਾ 1.5 ਮਿਲੀਅਨ ਬੰਦਾ ਪੰਜਾਬੀ ਮਾਰਿਆ ਗਿਆ, ਔਰ 80% ਪ੍ਰਾਪਰਟੀਆਂ ਸਾਡੀਆਂ ਖਰਾਬ ਹੋਈਆਂ, ਬਿਜ਼ਨਸ ਵਾਲੇ ਪੱਟ ਕੇ ਵਿਚਾਰੇ ਜ਼ੀਰੋ ਤੋਂ ਹੋ ਗਏ। ਅਸੀਂ ਦੁਬਾਰਾ ਸਟਾਰਟ ਕੀਤਾ। ਚਲੋ ਅਸੀਂ ਇੰਡੀਆ ਨਾਲ ਰਹੇ, ਉਹਨਾਂ ਨੇ ਸਾਨੂੰ ਝਾਂਸਾ ਦਿੱਤਾ ਵੀ ਤੁਹਾਨੂੰ ਅਸੀਂ ਆਜ਼ਾਦ ਦੀ ਖਿੱਤਾ ਦੇਵਾਂਗੇ। ਉਹਨਾਂ ਨੇ ਆਪਦੇ ਪਹਿਲਾਂ ਤਾਂ ਉਸ ਪ੍ਰਾਮਿਸ ਤੋਂ ਭੱਜੇ, ਫਿਰ ਉਦੋਂ ਬਾਅਦ ਭੱਜਦੇ ਸਾਡੇ ਨਾਲ ਜੈਨੋਸਾਈਡ ਤੱਕ ਆ ਗਏ। ਹੁਣ ਕਿੰਨੇ ਘੱਲੂਘਾਰੇ ਹੋਏ, ਕਿੰਨੇ ਹੋਏ, ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਉਹਨਾਂ ਨੇ, ਤੇ ਸਾਡੇ ਤੇ ਹਮੇਸ਼ਾ ਬਾਹਰ ਅੰਦਰ ਪਾਬੰਦੀਆਂ ਲਾਈਆਂ ਗਈਆਂ। ਹੁਣ ਕਈ ਬੰਦੇ ਕਹਿ ਦਿੰਦੇ ਆ ਵੀ ਭਾਈ ਇਹ ਤਾਂ ਬੰਦੇ ਥੋੜ੍ਹੇ ਆ ਜਾਂ ਨਵੇਂ ਆ, ਜਾਂ ਆ ਤਾਂ ਜੀ ਉਹ ਇੱਥੇ ਹੀ ਲੜਦੇ ਆ, ਉੱਥੇ ਨਹੀਂ ਆਉਂਦੇ। ਮੈਂ ਉਹਨਾਂ ਬੰਦਿਆਂ 'ਚੋਂ ਇੱਕ ਬੰਦਾ ਵਾਂ ਜਿਹੜਾ ਕਿ ਕੈਨੇਡਾ ਛੱਡ ਕੇ ਉੱਥੇ ਗਿਆ, ਆਪਦੇ ਭਰਾਵਾਂ ਦਾ ਆਪਦਾ ਜੋ ਹੋਇਆ ਬਲੱਡ ਸੈਟ, ਉਹਨਾਂ ਦਾ ਹਾਦਾ ਨਾਰਾ ਮਾਰਨਾ, ਉਹਨਾਂ ਦੀ ਹੈਲਪ ਕਰਨੀ, ਬਟਰ ਬ੍ਰੈਡ ਵਟਐਵਰ ਜੋ ਵੀ ਹੁੰਦਾ ਬੰਦਾ ਹੈਲਪ ਕਰਦਾ। ਸੋ ਇਹ ਗੱਲਾਂ ਨਹੀਂ ਗਈਆਂ। ਹੁਣ ਕਈ ਬੰਦੇ ਕਹਿ ਦਿੰਦੇ ਆ ਜੀ ਜੋ ਯੰਗ ਸਟੂਡੈਂਟ ਆਉਂਦੇ ਆ ਉਹ ਭੁੱਲ ਜਾਣਗੇ, ਜਦੋਂ ਅਸੀਂ 51 ਸਾਲਾਂ 'ਚ ਅਜੇ ਤੱਕ ਨਹੀਂ ਭੁੱਲੇ, ਉਹ ਕਿਵੇਂ ਪੰਜਾਬ ਨੂੰ ਭੁੱਲ ਜਾਣਗੇ। ਸਾਡੀ ਆਉਣ ਵਾਲੀਆਂ ਪਨੀਰੀਆਂ ਵੀ ਰੈਡੀ ਆ, ਔਰ ਸਾਨੂੰ ਉੱਥੇ ਵਾਲਾ ਜਿਹੜੀ ਇੱਥੇ ਦੀ ਆਜ਼ਾਦੀ ਮਾਣੀ ਆ, ਅਸੀਂ ਚਾਹੁੰਦੇ ਆ ਇਸ ਤਰ੍ਹਾਂ ਦਾ ਹੀ ਉੱਥੇ ਸਾਰਾ ਹੋਵੇ, ਔਰ ਬਣੂਗਾ, ਬਹੁਤ ਨੇੜੇ ਆ, ਬਣੂਗਾ ਸਾਰਾ। ਮੈਂ ਹਜੇ ਵੀ ਲੋਕਾਂ ਨੂੰ ਕਹਿੰਦਾ ਭਾਈ ਵੇਚਿਓ ਨਾ ਕੁਛ। ਇਸ ਕਰਕੇ ਅਸੀਂ ਡੈਮੋਸਟ੍ਰੇਸ਼ਨਾਂ ਕਰਦੇ ਹਾਂ, ਅਸੀਂ ਦੁਨੀਆ ਨੂੰ ਦੱਸਦੇ ਹਾਂ ਬਈ ਭਾਈ ਅਸੀਂ ਨਹੀਂ ਉਹਨਾਂ ਦੇ ਨਾਲ ਰਹਿਣਾ। ਹੁਣ ਕਈ ਬੰਦੇ ਕਹਿੰਦੇ ਆ ਵੀ ਤੁਸੀਂ ਉਹਨਾਂ ਨਾਲ ਰਹਿ ਪੋ ਫਲਾਣਾ, ਕਿਵੇਂ ਰਹਿ ਪਈਏ ਜਿਨ੍ਹਾਂ ਨੇ ਸਾਡਾ 4.5 ਲੱਖ 5 ਲੱਖ ਮੁੰਡਾ ਟੈਰੋਗੇਟ ਕਰਕੇ ਮਾਰਿਆ, ਉਹਦਾ ਜ਼ਿੰਮੇਵਾਰ ਕੌਣ ਆ? ਉਹਦਾ ਕੋਈ ਕਿਸੇ ਨੂੰ ਸਜ਼ਾ ਮਿਲੀ, ਕਿਸੇ ਪੁਲਿਸ ਵਾਲੇ ਨੂੰ ਸਜ਼ਾ ਮਿਲੀ? ਅਗਲਿਆਂ ਨੇ ਆ ਕੇ ਮੰਨਿਆ ਵੀ ਅਸੀਂ ਇੰਨੇ ਬੰਦੇ ਮਾਰੇ ਆ। ਉਹਨਾਂ ਨੇ ਫੀਤੀਆਂ ਲਵਾਉਣੀਆਂ ਸੀ, ਗੋਰਿਆਂ ਵੇਲੇ ਵੀ ਇਹ ਕੁਛ ਹੋਇਆ, ਹੁਣ ਵੀ ਸਾਡੇ ਨਾਲ ਇਹ ਕੁਛ ਹੋਇਆ। ਅਸੀਂ ਇਹਨੂੰ ਸਾਰੇ ਵਰਲਡ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਭਾਈ ਸਾਡਾ ਗੁਜ਼ਾਰਾ ਨਹੀਂ ਅੱਡ ਹੋਏ ਬਿਨਾਂ। ਅਸੀਂ ਉਹਨੂੰ ਬਾਹਰਲੇ ਕੰਟਰੀਆਂ ਨੂੰ ਵਧੀਆ ਲਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੇ ਖਾਲਸਾ ਸੀ,
ਅਸੀਂ ਉਹ ਚੀਜ਼ ਚਾਹੁੰਦੇ ਆ ਵੀ ਉਹ ਚੀਜ਼ ਹੋਵੇ ਉੱਥੇ ਪੰਜਾਬ ਦੇ ਖਿੱਤੇ 'ਚ। ਸੋ ਮੇਰੀ ਸੋਚ ਇਹ ਆ ਵੀ ਬਹੁਤ ਸੂਨ ਨੇੜੇ ਤੇੜੇ ਇਹ ਕੰਮ ਬਣ ਕੇ ਰਹਿਣਾ ਆਪਣਾ, ਕਦੇ ਡਰਨ ਦੀ ਲੋੜ ਨਹੀਂ ਤੁਹਾਨੂੰ ਲੋਕਾਂ ਨੂੰ। ਅਸੀਂ ਇੱਥੇ ਕੈਨੇਡਾ 'ਚ ਰਹਿੰਦੇ ਆ, ਮੈਂ 71 'ਚ ਆਇਆ ਸੀ, ਅਸੀਂ ਨਹੀਂ ਭੁੱਲੇ ਹਜੇ ਤੱਕ, ਆਪਾਂ ਦਿਲੋਂ ਪੂਰੀ ਸਪੋਰਟ ਕਰਦੇ ਆ। ਅਸੀਂ ਹੁਣ ਵੀ ਭਾਵੇਂ 76 ਸਾਲਾਂ ਦੀ ਉਮਰ ਹੋ ਗਈ, ਅਸੀਂ ਲੱਗੇ ਹੋਏ ਆ, ਲੱਗਾਂਗੇ, ਪਰ ਲੈ ਕੇ ਦੇਵਾਂਗੇ। ਆਉਣ ਵਾਲੀਆਂ ਪਨੀਰੀਆਂ ਯਾਦ ਕਰਿਆ ਕਰਾਂਗੇ ਵੀ ਸਾਡੇ ਬਜ਼ੁਰਗ ਲੱਗੇ ਸੀ। ਅਸੀਂ ਤਾਂ ਕਾਦੇ ਕਹਿੰਦੇ ਆ ਵੀ ਰੋਕੇ, ਜਿਹੜਾ 에ਅਰ ਇੰਡੀਆ ਸਾਡੇ ਗਲ ਮੜਿਆ ਵਾ ਉਹਦੇ 'ਚ ਪਤਾ ਸੀ, ਗੌਰਮੈਂਟ ਨੂੰ ਪਤਾ ਸੀਗਾ, ਕਿਉਂਕਿ ਇਹ ਸਾਡੇ ਸਰ ਮਰਤਾ। ਬੰਦੇ ਕੌਣ ਮਾਰੇ? ਸਾਡੇ ਹੀ ਬੰਦੇ ਮਰੇ। ਔਰ ਸਾਡੇ ਸਰ ਕੋਈ ਇਹ ਨਹੀਂਗਾ ਕਿ ਜਹਾਜ਼ ਕਿਤੇ ਡਿੱਗ ਪਏ, ਇੱਥੇ ਪਤਾ ਨਹੀਂ ਹਿਲਦਾ RCMP ਬਿਨਾਂ। ਇਹ ਸੱਚੀ ਗੱਲ ਆ, ਮੇਰੇ ਨਾਲ ਆਪ ਗੱਲਾਂ ਹੋਈਆਂ, ਈਵਨ ਪ੍ਰੂਫ ਹੈਗੇ ਆ ਸਾਡੇ ਕੋਲੇ ਵੀ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ। ਓਕੇ, ਇਹ ਬੰਦਿਆਂ ਨੇ ਕਿਵੇਂ ਇੰਡੀਅਨ ਏਜੰਸੀ ਨੇ ਕਰਾਇਆ ਜਾਂ MSC ਵਾਲੇ ਇਨਵਾਲਵ ਸੀ, ਜਿਹਦੇ 'ਚ ਸਿੱਖ ਇਨਵਾਲਵ ਵੀ ਵਿੱਚ ਸੀਗੇ, ਜਿਹੜੇ ਸਿੱਖ ਸੀਗੇ। ਬਾਕੀ ਜਿਹੜੇ ਜਿਵੇਂ ਹੁਣ ਜਿਨ੍ਹਾਂ ਸਿਰ ਮੜਦੇ ਆ, ਜਿਨ੍ਹਾਂ ਬੰਦਿਆਂ ਸਿਰ, ਉਹ ਯਾਰ ਉਹਨਾਂ ਕੋਲ ਟਾਈਮ ਕਿੱਥੇ ਇਹਨਾਂ ਕੰਮਾਂ ਨੂੰ। ਹੀ ਇਜ਼ ਨਾਟ ਦੈਟ ਸਮਾਰਟ ਕਿ ਇਹੋ ਜਿਹਾ ਕੁਛ ਕਰ ਲੈਣਾ ਇੱਥੇ। ਫਿਰ ਕੈਨੇਡਾ 'ਚ RCMP ਬਿਨਾਂ ਪੱਤਾ ਨਹੀਂ ਹਿਲਦਾ। ਇਹ RCMP ਮੰਨੀ ਆ, ਤੇ ਜੇ ਸਾਡੀਆਂ ਇੰਟੈਲੀਜੈਂਸੀਆਂ ਪੱਤਾ ਨਹੀਂ ਹਿੱਲਣ ਦਿੰਦੀਆਂ, ਇਹ ਕੰਮ ਕਿਵੇਂ ਹੋਈ ਜਾਂਦੇ ਆ। ਉਦੋਂ ਬਾਅਦ ਬੰਬੇ ਬੇਲ ਕਿੱਥੇ ਤੱਕ ਪੈੜਾਂ ਆਈਆਂ? ਇਹਨਾਂ ਤੱਕ ਆਈਆਂ। ਬੰਬੇ ਬੇਲ ਦੀਆਂ ਪੈੜਾਂ ਜਿਹੜੀਆਂ ਸੀ ਇਹਨਾਂ ਤੱਕ ਆਈਆਂ। ਠੀਕ ਆ, ਸਾਡੀ ਬਦਕਿਸਮਤੀ ਆ, ਸਾਡੀਆਂ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਸੀ ਪ੍ਰਾਈਵੇਟ ਇਨਕੁਆਇਰੀ ਕਰਾਈ ਜਾਵੇ, ਕਿਉਂਕਿ ਕਿਹਨੇ ਇਹ ਕਰਵਾਇਆ। ਇਹ ਵੀ ਬਹੁਤ ਵੱਡਾ, ਉਦੋਂ ਦਾ ਬਹੁਤ ਵੱਡਾ ਹੋਣਾ ਸੀ ਕੰਮ, ਕਿਉਂਕਿ ਉੱਥੇ 3 ਬਰਥਡੇ ਪਾਰਟੀਆਂ ਹੀ ਬੱਚਿਆਂ ਦੀਆਂ। ਜੇ ਕੁਛ ਹੋ ਜਾਂਦਾ, ਸਿੱਖਾਂ ਸਿਰ ਮਾਡਰਨ ਦੀ ਖਾਤਰ ਖਬਰਾਂ ਉੱਥੋਂ ਲੱਗੀਆਂ ਜਾਂਦੀਆਂ। ਸੋ ਝੂਠੀਆਂ ਖਬਰਾਂ ਉੱਥੋਂ ਆਉਂਦੀਆਂ, ਸਿੱਖਾਂ ਸਿਰ। ਅਸੀਂ ਡੈਮੋਸਟ੍ਰੇਸ਼ਨ ਕਰਦੇ ਹਾਂ ਬਈ ਲੋਕਾਂ ਨੂੰ ਪਤਾ ਲੱਗੇ, ਸੱਚ ਮੂਹਰੇ ਆਵੇ। ਆਪਾਂ ਨੂੰ ਪਤਾ ਗੌਰਮੈਂਟਾਂ ਇਹੀ ਕੋ ਕਰਦੀਆਂ। MSC ਵਾਲੇ ਕੀ ਨਹੀਂ ਕਰਦੇ ਹੈ, ਇਹ ਇਕੱਲਾ ਬੰਬੇ ਬੇਲ ਤੇ ਇਹ ਨਹੀਂ ਹੈਗਾ, ਹੋਰ ਬੜੇ ਕੰਮ ਕਰਦੇ ਆ। ਇਹ ਜਿਹੜਾ ਕੁਛ ਹੁਣ ਹੋਇਆ ਭਾਈ ਨਿੱਜਰ ਸਾਹਿਬ ਨਾਲ ਜਾਂ ਹੋਰ ਹੋਇਆ ਕਰਦੇ ਆ, ਪਰ ਅਸੀਂ ਜਿੰਨੇ ਆ ਪੀਸਫੁਲ ਸਾਰੀ ਡੈਮੋਸਟ੍ਰੇਸ਼ਨ ਕਰਦੇ ਆ। ਹਰ ਇੱਕ ਥਾਂ ਸਿੱਖਾਂ ਦਾ ਕੋਈ ਐਸਾ ਰੋਲ ਨਹੀਂ ਹੈ ਗਲਤ ਕੰਮ ਕਰਨ, ਨਾ ਅਸੀਂ ਗਲਤ ਕਰਦੇ ਆ, ਨਾ ਅਸੀਂ ਚਾਹੁੰਦੇ ਆ ਕੈਨੇਡਾ 'ਚ ਗਲਤ ਕੰਮ ਹੋਵੇ। ਇਹ ਗੱਲ ਤਾਂ ਮੈਂ RCMP ਨੂੰ ਵੀ ਗੱਲ ਕਹੀ, ਮੈਂ ਕਿਹਾ ਵੀ ਇਹ ਗੱਲ ਅਸੀਂ ਨਹੀਂ ਚਾਹੁੰਦੇ, ਅਸੀਂ ਇਹਨੂੰ ਐਕਸੈਪਟ ਕਰ ਲਿਆ। ਸਾਡਾ ਇਹ ਮਾਂ ਪਿਓ ਇਹਦੀ ਖਾਤਰ ਜਾਨ ਜਾਊ, ਕੈਨੇਡਾ ਦੀ ਖਾਤਰ, ਜਿਵੇਂ ਸਾਡੇ ਭਰਾਵਾਂ ਦੀ ਖਾਤਰ ਉੱਥੇ ਸੀ ਪੂਰੀ ਆਪ ਦੀ। ਤੁਸੀਂ ਵੀ ਹੈਲਪ ਕੀਤੀ ਆ, ਤੁਹਾਡਾ ਬਾਰਡਰ ਨਹੀਂ ਸੀ ਕੈਨੇਡਾ ਦਾ ਲੱਗਦਾ ਸੈਕੰਡ ਵਰਲਡ ਵਾਰ ਵੇਲੇ, ਉਹ ਮੰਨੇ ਆ ਸਾਡੇ ਭੈਣ ਭਰਾ। ਇਵੇਂ ਹੀ ਅਸੀਂ ਭੈਣ ਭਰਾ ਨੇ ਸਾਡਾ ਪੰਜਾਬ, ਅਸੀਂ ਪੰਜਾਬ ਨੂੰ ਸੁਖੀ ਦੇਖਣਾ ਚਾਹੁੰਦੇ ਆ ਸਰਕਾਰੇ ਖਾਲਸਾ ਵਾਂਗੂ। ਇਸ ਕਰਕੇ ਅਸੀਂ ਪੀਸਫੁਲ ਡੈਮੋਸਟ੍ਰੇਸ਼ਨਾਂ ਕਰਦੇ ਆ, ਉਹ ਟਰਾਈ ਕਰਦੇ ਆ ਸਾਡੇ ਵਿੱਚ ਆ ਕੇ ਪੰਗੇ ਖੜੇ ਕਰਨ ਦੀ, ਬੰਦੇ ਭੇਜਦੇ ਆ, ਉਹ ਪੇਡ ਵਰਕਰ ਆ ਵੀਰ ਜੀ। ਠੀਕ ਆ, ਸਿੱਖ ਕੌਮ ਨਾ ਅੱਜ ਹਰ ਦਿਨ ਮੰਨਦੀ ਆ, ਨਾ ਇਹ ਹਰੀ ਆ ਕਦੇ। ਲੜਾਈਆਂ ਬਦਲਦੀਆਂ ਰਹਿੰਦੀਆਂ, ਜਿਵੇਂ ਪਹਿਲਾਂ ਦੂਜੀ ਲੜਾਈ ਲੜੀ ਗਈ, ਫਿਰ ਉਦੋਂ ਬਾਅਦ ਹੁਣ ਪੀਸਫੁਲ ਲੜਾਈ, ਦੂਜੀ ਲੜਾਈ ਚੱਲ ਪਈ ਪੈਨਸਲ ਵਾਲੀ, ਪੈਨ ਵਾਲੀ। ਸੋ ਵੀ ਕੈਨ ਡੂ ਦਾ ਰੈਫਰੈਂਡਮ ਵਾਲੇ। ਅਸੀਂ ਸਾਰੇ ਲੋਕਾਂ ਨੂੰ ਇਹ ਕਹਿੰਦੇ ਆ, ਕੋਈ ਡਰਨ ਦੀ ਲੋੜ ਨਹੀਂ, ਰੈਫਰੈਂਡਮ ਦੀ ਵੋਟ ਪਾਓ, ਤੋਂ ਕੁਝ ਨਹੀਂ ਮੰਗਦੇ ਤੁਹਾਨੂੰ। ਇਹ ਵੀ ਨਹੀਂ ਕਦੇ ਟਾਈਮ ਕੱਢੋ, ਟਾਈਮ ਕੱਢਣ ਵਾਲੇ ਬਹੁਤ ਬੰਦੇ ਆ। ਠੀਕ ਆ, ਦਿਲੋਂ ਸਾਡੇ ਨਾਲ। ਅਸੀਂ ਗੌਰਮੈਂਟ ਨੂੰ ਇਹ ਕਹਿੰਦੇ ਆ ਵੀ ਤੁਸੀਂ ਇਉਂ ਕਰੋ, ਉੱਥੇ ਵੋਟਾਂ ਪਵਾ ਕੇ ਦੇਖ ਲਓ, ਇਹੀ ਕਰ ਲਓ। ਰੈਫਰੈਂਡਮ ਤਾਂ ਸਾਰੀ ਦੁਨੀਆ ਦਾ, ਕਿਉਂ ਕਿ ਵੋਟਾਂ ਪੈਂਦੀਆਂ। ਮੈਂ ਮੌਂਟਰੀਅਲ ਰਿਹਾ 38 ਸਾਲ, ਮੈਂ ਉੱਥੇ ਦੇਖਿਆ ਗੌਰਮੈਂਟ ਹੱਕ ਦਿੰਦੀ ਆ ਇਹਨਾਂ ਨੂੰ, ਤੇ ਉੱਥੇ ਲੜਾਈ ਹੁੰਦੀ ਕੋਈ। ਇਸੇ ਕਰਕੇ ਹੱਕ ਦੇਣੇ ਬਣਦੇ ਆ। ਗੌਰਮੈਂਟ ਨੇ ਸਾਡਾ ਜੈਨੋਸਾਈਡ ਕੀਤਾ, ਅਸੀਂ ਉਹ ਜੈਨੋਸਾਈਡ ਦੀ ਖਾਤਰ ਭੁੱਲਦੇ ਤਾਂ ਹੈ ਨਹੀਂ, ਕਦੇ ਭੁੱਲਣਾ ਨਹੀਂ। ਘੱਲੂ ਘਾਰਾ ਭੁੱਲਣਾ ਨਹੀਂ। ਅਬਦਾਲੀ ਵੇਰਾ ਸਾਡਾ 30,000 ਬੰਦਾ ਸਿੱਖ ਮਾਰੇ ਸੀ ਇਹਨਾਂ ਨੇ। ਅੱਜ ਤਾਂ ਇਹਨਾਂ ਨੇ ਕਿੰਨਾ ਬੰਦਾ ਹਰਮੰਦਰ ਸਾਹਿਬ 'ਚ ਉੱਤੇ ਦਿੱਲੀ ਵਾਲਿਆਂ ਦੰਗਿਆਂ 'ਚ ਕਹਿ ਕੇ ਮਾਰਤਾ, ਦੰਗੇ ਕਹਿ ਕੇ। ਉਹ ਦੰਗੇ ਨਹੀਂ ਸੀ, ਜੈਨੋਸਾਈਡ ਸੀ, ਨੰਬਰ ਲਾ ਕੇ ਮਾਰੇ ਗਏ, ਗੌਰਮੈਂਟ ਇਨਵਾਲਵ ਸੀ ਵਿੱਚ। ਸੋ ਇਸ ਕਰਕੇ ਸਾਡਾ ਹੱਕ ਆ ਡੈਮੋਸਟ੍ਰੇਸ਼ਨ ਕਰਨ ਦਾ। ਅਸੀਂ ਗੌਰਮੈਂਟਾਂ ਨੂੰ ਬਾਹਰਲੀਆਂ ਨੂੰ ਦੱਸਦੇ ਹਾਂ, ਜਨੈਟਰ UN ਨੂੰ ਵੀ ਦੱਸਦੇ ਹਾਂ ਬਈ ਜਿੰਨੇ ਜੋਗੇ ਆ ਸਾਡੀ ਵੀ ਲੋਕਾਂ ਵਾਂਗੂ ਸੁਣੀ ਜਾਵੇ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਵੱਧ ਦਵਾ ਦਿਓ, ਆਹ ਦਵਾ ਦਿਓ, ਆਹ ਦੇ ਦਿਓ। ਅਸੀਂ ਕਹਿੰਦੇ ਸਾਡਾ ਇਨਸਾਫ, ਸਾਨੂੰ ਹੱਕ ਦਿਓ। ਜੇ ਬਾਹਰਲੀਆਂ ਗੌਰਮੈਂਟਾਂ ਸਾਡੀ ਗੱਲ ਨੂੰ ਸੁਣਨ, ਕਿਉਂਕਿ ਇਹਨੂੰ ਇੱਥੇ ਗੌਰਮੈਂਟ ਇੰਡੀਆ ਜਿਹੜੇ ਕਰਵਾ ਰਹੀ ਹੈ ਬਾਹਰਲੇ ਕੰਟਰੀਆਂ 'ਚ, ਆਪਾਂ ਨੂੰ ਪਤਾ, ਸਾਰਿਆਂ ਨੂੰ, ਸਾਨੂੰ ਪਤਾ, ਗੌਰਮੈਂਟਾਂ ਨੂੰ ਵੀ ਪਤਾ। ਓਕੇ, ਸਾਨੂੰ ਪਤਾ ਕੀ ਹੁੰਦਾ। ਤੇ ਸੋ ਇਸ ਕਰਕੇ ਅਸੀਂ ਭੁੱਲੇ ਨਹੀਂ ਵੀਰ ਜੀ। ਇਸ ਕਰਕੇ ਅਸੀਂ ਪੀਸਫੁਲ ਡੈਮੋਸਟ੍ਰੇਸ਼ਨ ਕਰਦੇ ਹਾਂ। ਸਾਨੂੰ ਇਸ ਕਰਕੇ ਆਉਣਾ ਪੈਂਦਾ, ਡੈਮੋਸਟ੍ਰੇਸ਼ਨਾਂ ਕਰਨੀਆਂ ਪੈਂਦੀਆਂ।
ਨਿੱਗਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਗਰ ਸੰਤ ਜਰਨੈਲ ਸਿੰਘ ਜੀ ਦੀ ਸੋਚ ਤੇ ਸੰਤਾਂ ਦੀ ਸੋਚ ਤੇ ਦੀਪ ਸਿੱਧੂ ਦੀ ਸੋਚ ਤੇ बढ़ के रहूंगा इंडिया आउट ऑफ shame on Indian government shame on Indian government shame on Indian government fake democracy fake democracy fake democracy India out of India out of बढ़ के रहो